ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀ ਕੌਰ ਜੀ, ਕੀ ਹਾਲੇ ਚਾਲੇ ਨੇ? ਬਸ ਉਦਾਂ ਹੀ ਸਲਾਬੇ ਜੇ। ਸ਼ਰਾਬੇ? ਹਾਏ ਹਾਏ, ਸ਼ਰਾਬੇ ਨਾ ਰੋ। ਹਾਂ, ਸ਼ਰਾਬੇ 'ਚ ਕਰੋਨਾ ਬਹੁਤ ਹੁੰਦਾ। ਅੱਛਾ। ਹਾਂ ਨਹੀਂ, ਮੈਂ ਧੁੱਪੇ ਬਹਿ ਕੇ ਆਉਣੀ ਆ। ਹਾਂ, ਕੜਕ ਰੋ, ਕੜਕ ਕੜਕ। ਹਾਏ, ਮੈਂ ਤੇ ਉਦਾਂ ਹੀ ਸਬੈ ਕੇ ਗਿਆ ਤਾਂ ਹੀ। ਅੱਛਾ, ਫੇਰ ਠੀਕ ਆ। ਮੈਂ ਕਿਹਾ ਇਦਾਂ ਨਹੀਂ ਲੈਣਾ ਹੈਗਾ। ਅੱਛਾ, ਹਾਂ, ਐਨ ਕੜਕ ਰਹਿਣਾ, ਕੜਕ। ਤੁਸੀਂ ਕਿਤੇ WhatsApp ਤੇ ਕਿਹਦਾ ਮੈਸੇਜ ਝਾਕਦੇ? ਮੈਨੂੰ ਇਹ ਲੱਗਦਾ ਨਹੀਂ ਬਕਸੈਂਡਰਾ ਦਾ ਹੋਊ। ਉਹ ਨਹੀਂ ਇਹ ਕੋਈ ਤੁਹਾਡੀ ਇੰਡੀਆ ਵਾਲੀ ਸਹੇਲੀ ਲੱਗਦੀ ਮੈਨੂੰ। ਓਏ ਹੋਏ, ਮੇਰੀ ਇੱਧਰ ਸਹੇਲੀਆਂ ਕਿਤੇ ਘੱਟ ਆ। ਅੱਛਾ, ਹਾਂ, ਮੈਂ ਤੈਨੂੰ ਗੱਲ ਸੁਣਾਉਣੀ ਚਾਹੁੰਦਾ ਸੀਗਾ, ਕੀ ਭਲਾ? ਪਰ ਗੱਲਾਂ ਤਾਂ ਬਾਅਦ ਚ ਇੱਕ ਕਰਾਂਗੇ। ਮਿੰਟ, ਗੱਲਾਂ ਨਾ ਪਹਿਲਾਂ ਨਾ ਮੈਨੂੰ ਯਾਦ ਆਇਆ, ਅੱਜ ਦਾ ਨਜ਼ਰੀਆ ਪ੍ਰੋਗਰਾਮ ਕਰਨਾ ਕਾਤੇ ਆ? ਉਹ ਤੂੰ ਮੇਰੇ ਤੋਂ ਨਾ ਪੁੱਛ, ਮੈਂ ਤਾਂ ਭਰਿਆ ਬੈਠਾ, ਮੈਟਰ ਹੀ ਬਹੁਤ ਆ। ਦੇਖਿਆ, ਇਹ ਬੰਦੇ ਕੋਲ ਕਿੰਨਾ ਮੈਟਰ ਹੈ, ਪਰ ਮੈਟਰ ਇਹ ਹੈ ਕਿ ਇਹ ਬੰਦਾ ਮੈਨਾਂ ਕਿਉਂ ਲੱਗਦਾ ਹੈ। ਹਾਂ, ਮੇਰੀ ਤੇ ਕੋਈ ਇੱਜ਼ਤ ਹੀ ਨਹੀਂ। ਜਿੱਥੇ ਇੱਜ਼ਤ ਨਾ ਹੋਵੇ ਉੱਥੇ ਕਦੇ ਨਹੀਂ ਜਾਣਾ ਚਾਹੀਦਾ। ਲੈ, ਹੁਣ ਤੂੰ ਸ਼ਾਮ ਨੂੰ ਘਰ ਵੀ ਨਹੀਂ ਜਾਊਂਗੀ? ਦੱਸ ਕਿੱਦਾਂ ਦੀ ਸਦੈਣ ਆ। ਹਾਂ, ਇਸ ਲਈ ਤੇ ਰੋਜ਼ ਇੱਥੇ ਆ ਜਾਨੀ ਆ। ਹਾਂ, ਤੈਨੂੰ ਪਤਾ ਡਾਕਟਰ ਸਾਹਿਬ ਇੱਕ ਨਾ ਹਾਂ, ਬਹੁਤ ਜ਼ਿਆਦਾ ਤੇਰੇ ਵਾਂਗੂ ਕਰੋਨਾ ਦੀਆਂ ਪ੍ਰੋਟੋਕਾਲ ਦੀ ਪਾਲਣਾ ਕਰਨ ਲੱਗ ਪਏ। ਅੱਛਾ। ਹਾਂ, ਮੈਨੂੰ ਫੋਨ ਕੀਤਾ ਉਹਨਾਂ ਨੇ। ਕੀ ਕਹਿੰਦੇ? ਕਹਿੰਦੇ ਮੈਂ ਤਾਂ ਕਰੋਨਾ ਦੀ ਰੋਕਥਾਮ ਦੇ ਲਈ ਨਾ ਰੋਜ਼ ਯੋਗਾ, ਵਾਕ, ਨਿੰਬੂ ਪਾਣੀ, ਹਲਦੀ ਵਾਲਾ ਦੁੱਧ, ਚਵਨਪ੍ਰਾਸ਼, ਪੁੰਗਰਿਆ ਹੋਇਆ ਅਨਾਜ, ਵੈਰੀ ਗੁੱਡ, ਕੱਚਾ ਲਸਣ, ਕੱਚਾ ਅਦਰਕ, ਮਮੇਰਾ ਬਦਾਮ, ਕਾਬਲੀ ਅੰਜੀਰ, ਅਰਬੀ ਖਜੂਰ, ਬਲੈਤੀ ਖੁਰਮਾਨੀ, ਅਫਗਾਨੀ ਖਰਾਕ, ਦੇਸੀ ਮਨੱਕਾ, ਹਰਬਲ ਕਾੜਾ, ਮੂੰਹ 'ਚ ਲੌਂਗ, ਕਾਲੀ ਮਿਰਚ, ਨੱਕ 'ਚ ਤੇਲ। ਇਸ ਤੋਂ ਇਲਾਵਾ ਮੂੰਹ ਤੇ ਡਬਲ ਮਾਸਕ ਬੰਨ ਕੇ ਸੂਤੀ ਸਾਫਾ ਜਿਹਾ ਵੀ ਗਲ ਦੇ ਵਿੱਚ ਲਪੇਟ ਕੇ ਰੱਖਦਾ ਆ। ਸੈਨੀਟਾਈਜ਼ਰ ਵੀ ਏਦਾਂ ਕਿ ਨਹਾਉਣ ਵਾਲੇ ਪਾਣੀ ਦੇ ਵਿੱਚ ਵੀ ਪਾ ਲੈਂਦਾ ਆ। 50 ਵਾਰ ਸਾਬਣ ਦੇ ਨਾਲ ਹੱਥ ਧੋਣਾ। ਸਾਰਾ ਸਮਾਨ ਘਰ ਦੇ ਵਿੱਚ ਆਉਣ ਤੋਂ ਬਾਅਦ ਮੈਂ ਕਿਹਾ ਜੀ ਮੈਂ ਐਨ ਚੰਗੀ ਤਰ੍ਹਾਂ ਸਾਫ਼ ਸੁਫ ਕਰਕੇ ਪੈਸੇ ਵੀ ਪੇਟੀਐਮ ਰਾਹੀਂ ਦਿੰਨਾ। ਅੱਛਾ। ਹਾਂ, ਤੇ ਮੈਂ ਦੋਨੋਂ ਟੀਕੇ ਵੀ ਲਗਵਾ ਲਏ ਆ। ਬੱਲੇ, ਵੈਰੀ ਗੁੱਡ। ਹਾਂ, ਤੇ ਕਹਿੰਦਾ ਮੈਨੂੰ ਹੁਣ ਦੱਸੋ ਵੀ ਤੁਸੀਂ ਹੋਰ ਵੀ ਕੋਈ ਪ੍ਰੀਕਾਸ਼ਨ ਹੈਗੀ ਤਾਂ ਮੈਨੂੰ ਦੱਸੋ। ਮੈਂ ਕਿਹਾ ਡਾਕਟਰ ਸਾਹਿਬ ਘਬਰਾਓ ਨਾ ਤੁਸੀਂ, ਵੀ ਹੁਣ ਤੁਸੀਂ ਮਰਦੇ ਨਹੀਂ, ਕਿਉਂਕਿ ਤੁਹਾਡੀ ਮੌਤ ਹੁਣ ਕਰੋਨਾ ਨਾਲ। ਲਓ ਜੀ, ਪੰਜਾਬੀ ਰੇਡੀਓ USA ਤੇ ਤੁਸੀਂ ਨਜ਼ਰੀਆ ਸੁਣ ਰਹੇ ਹੋ, ਤੇ ਗੱਲਾਂ ਅਸੀਂ ਇਦਾਂ ਦੀਆਂ ਤਾਂ ਕਰ ਰਹੇ ਹਾਂ ਕਿਉਂਕਿ ਹੱਸਣਾ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਹੱਸਣਾ ਇਸ ਲਈ ਵੀ ਜ਼ਰੂਰੀ ਹੈ ਕਿ ਦੇਖੋ ਜੋਗੀ ਜੀ, ਜਦੋਂ ਅਸੀਂ ਫੇਸਬੁੱਕ ਖੋਲਦੇ ਆ, ਇੰਡੀਆ ਤੋਂ ਸਾਨੂੰ ਚੀਕਾਂ ਸੁਣਾਈ ਦਿੰਦੀਆਂ ਨੇ। ਇੰਡੀਆ ਦੇ ਵਿੱਚ ਮਾਹੌਲ ਬੜਾ ਖਰਾਬ ਹੁੰਦਾ ਹੈ। ਅਸੀਂ ਜਦੋਂ ਵੀ ਇੰਡੀਆ ਵਾਲਿਆਂ ਨੂੰ ਫੋਨ ਕਰਦੇ, ਪੰਜਾਬੀਆਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਫੋਨ ਕਰਦੇ ਆ, ਤਾਂ ਅੱਗੋਂ ਇੱਕ ਮਨਹੂਸੀਅਤ ਜੀ ਦਿਖਾਈ ਦਿੰਦੀ ਹੈ, ਜੋ ਕਿ ਉਹ ਨਹੀਂ ਚਾਹੁੰਦੇ, ਪਰ ਮਜਬੂਰੀ ਇਸ ਵੇਲੇ ਉਹਨਾਂ ਦੀ ਬਣ ਗਈ ਹੈ। ਹਾਲਾਤ ਹੁਣ ਪੰਜਾਬ ਦੇ ਵਿੱਚ ਵੀ ਕੋਈ ਬਹੁਤੇ ਚੰਗੇ ਹੈ ਨਹੀਂ, ਔਰ ਸਰਕਾਰਾਂ ਸਾਡੀਆਂ ਸੁਖਣਾ ਇੰਨੀਆਂ ਕੁ ਵਧੀਆ ਨੇ ਕਿ ਪੁੱਛੋ ਨਾ। ਇਸ ਕਰਕੇ ਅੱਜ ਮੈਂ ਕਿਤੇ ਪੜ੍ਹ ਵੀ ਰਹੀ ਸੀ, ਕਹਿੰਦੇ ਨੇ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਜੇ ਕੋਈ ਹੱਸੇ, ਜੇ ਕੋਈ ਚੁਟਕਲਾ ਸੁਣਾਵੇ, ਜੇ ਕੋਈ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰੇ ਤਾਂ ਉਹਦਾ ਮਜ਼ਾਕ ਨਾ ਬਣਾਓ, ਉਹਨੂੰ ਗੁੱਸਾ ਨਾ ਕਰੋ, ਉਹਨੂੰ ਤਾਂ ਸਗੋਂ ਡਾਲਰ ਦਿਓ। ਉਹਨੂੰ ਤਾਂ ਸਗੋਂ ਪੂਜਾ ਕਰੋ ਉਹਦੀ। ਹਾਂ, ਉਹਦੀ ਤਾਂ ਖੁਸ਼ੀ ਦਾ ਖਿਆਲ ਰੱਖੋ। ਕਿਉਂ? ਤੇ ਖੁਸ਼ੀ ਦਾ ਖਿਆਲ ਰੱਖਿਆ ਤੂੰ ਨਹੀਂ? ਖੁਸ਼ੀ ਦਾ ਖਿਆਲ ਰੱਖ। ਕਦੋਂ ਆਉਂਦੀ ਆ, ਕਦੋਂ ਜਾਂਦੀ ਆ। ਓਕੇ। ਹਾਂ, ਉਹਦਾ ਟਾਈਮ ਟੇਬਲ ਸਾਰਾ ਮੈਨੂੰ ਨੋਟ ਕਰਕੇ ਦੇ। ਅੱਛਾ, ਹੋ ਸਕੇ ਤਾਂ ਉਹਦਾ WhatsApp ਨੰਬਰ ਵੀ ਦੇ। ਇਹ ਜਿਹੜੀ ਖੁਸ਼ੀ ਕਹਿ ਰਹੀ, ਮੈਂ ਉਸ ਖੁਸ਼ੀ ਦੀ ਗੱਲ ਬਿਲਕੁਲ ਵੀ ਨਹੀਂ ਕਰ ਰਹੀ। ਮੈਂ ਖੁਸ਼ੀ ਇੱਕ ਅਹਿਸਾਸ ਦੀ ਗੱਲ ਕਰ ਰਹੀ ਹਾਂ। ਤੇ ਅਹਿਸਾਸ ਏਕਤਾ ਕਪੂਰ ਦਾ ਸੀਰੀਅਲ ਨਹੀਂ ਹੈ। ਅੱਛਾ, ਠੀਕ ਆ। ਚਲੋ ਖੈਰ, ਅਹਿਸਾਸਾਂ ਤੋਂ ਬਾਹਰ ਆ ਜਾਓ। ਅਸਲੀਅਤ ਦੇ ਨਾਲ, ਹਕੀਕਤ ਦੇ ਨਾਲ, ਤਲਖ ਹਕੀਕਤਾਂ ਦੇ ਨਾਲ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜ਼ਿੰਦਗੀ ਨੂੰ ਦੇਖਣ ਦੀ ਕੋਸ਼ਿਸ਼ ਕਰੋ। ਭਾਰਤ ਦੇ ਵਿੱਚ 4,12,000 ਤੋਂ ਵੱਧ ਇੱਕੋ ਦਿਨ ਦੇ ਵਿੱਚ ਮਾਮਲੇ ਆਏ। ਜੇਕਰ ਗੱਲ ਕਰੀਏ ਅਸੀਂ 30 ਅਪ੍ਰੈਲ ਦੀ, ਤਾਂ ਉਦੋਂ ਵੀ 4 ਲੱਖ ਸੀਗੇ। ਠੀਕ ਹੈ, ਪਰ ਇਹ ਜਿਹੜਾ 4,12,000 ਵਾਲਾ ਅੰਕੜਾ ਹੈ, ਇਹ ਬਹੁਤ ਜ਼ਿਆਦਾ ਇੱਕ ਰਿਕਾਰਡ ਅੰਕੜਾ ਹੈ ਭਾਰਤ ਵਿੱਚ ਹੁਣ ਤੱਕ ਦਾ। ਪਰ ਨਾਲ ਦੀ ਨਾਲ ਜਦੋਂ 30 ਅਪ੍ਰੈਲ ਦੀ ਅਸੀਂ ਗੱਲ ਕਰਦੇ ਹਾਂ, ਉਸ ਤੋਂ ਬਾਅਦ ਇਹ ਕਰਵ ਡਾਊਨ ਆਉਣੀ ਸ਼ੁਰੂ ਹੋ ਗਈ ਸੀ। ਮਹਾਰਾਸ਼ਟਰ ਦੇ ਵਿੱਚ ਵੀ ਡਾਊਨ, ਬਾਕੀ ਵੀ ਹਰ ਥਾਂ ਡਾਊਨ। ਠੀਕ ਹੈ, ਔਰ ਸਾਡੇ ਆਲ ਓਵਰ ਇੰਡੀਆ ਦੇ ਵਿੱਚ ਡਾਊਨ ਹੋਣੀ ਸ਼ੁਰੂ ਹੋ ਗਈ ਸੀ। ਪਰ ਆ ਬੀਤੇ 24 ਘੰਟਿਆਂ ਦੇ ਦੌਰਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਨਵੇਂ ਜਿਹੜੇ ਮਾਮਲੇ ਸਾਹਮਣੇ ਆਏ ਨੇ, ਉਹਨਾਂ ਨੇ ਸਾਡਾ ਤਰਾਹ ਕੱਢ ਕੇ ਰੱਖ ਦਿੱਤਾ ਹੈ, ਸਾਨੂੰ ਡਰਾ ਦਿੱਤਾ ਹੈ। ਇੱਕ ਵਾਰ ਮੁੜ ਤੋਂ
ਤੇ ਲੋਕਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਸਰਕਾਰ ਜੋ ਕਹਿੰਦੀ ਹੈ ਉਹਦੇ ਵਿੱਚ ਅਸੀਂ ਮੰਨਦੇ ਹਾਂ ਕਿ ਸਾਰਾ ਕੁਝ ਹੀ ਸਹੀ ਨਹੀਂ ਹੁੰਦਾ, ਪਰ ਯਾਰ ਗਲਤ ਵੀ ਨਹੀਂ ਹੈਗੀ ਨਾ ਜੀ। ਤੁਸੀਂ ਇਹ ਵੀ ਦੇਖੋ ਕਿ ਜੇਕਰ ਆਪਾਂ ਕਹੀਏ ਕਿ ਬਿਮਾਰੀ ਹੈ ਹੀ ਨਹੀਂ ਹੈਗੀ, ਠੀਕ ਹੈ, ਇਹਦਾ ਮਤਲਬ ਅਸੀਂ ਲਾਪਰਵਾਹ ਹਾਂ। ਸਾਨੂੰ ਉਸ ਬਿਮਾਰੀ ਨੂੰ ਸਮਝਣਾ ਪਏਗਾ, ਉਹਦੇ ਵਾਸਤੇ ਇਹਤਿਆਤ ਵਰਤਣੇ ਪੈਣਗੇ। ਜ਼ਰੂਰ ਤੁਸੀਂ ਆਪਣਾ ਖਿਆਲ ਰੱਖਣਾ ਤੇ ਨਾਲੇ ਇੱਕ ਕੰਮ ਹੋਰ ਕਰਨਾ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਸਵੇਰੇ ਸਵੇਰੇ ਮੈਨੂੰ ਖੰਘ ਆਉਂਦੀ ਸੀ। ਬੁਖਾਰ ਤਾਂ ਨਹੀਂ ਹੋਇਆ? ਥੋੜਾ ਜਿਹਾ। ਹੱਡ ਪੈਰ ਤਾਂ ਨਹੀਂ ਟੁੱਟਦੇ? ਥੋੜੇ ਜਿਹੇ। ਸਾਹ ਤਾਂ ਨਹੀਂ ਰੁਕਦਾ? ਥੋੜਾ ਜਿਹਾ। ਪੂਰਾ ਹੀ ਰੁਕ ਜਵੇ। ਜਾ ਪਰੇ ਮਰ ਜਾ ਕੇ ਆਪਣਾ ਟੈਸਟ ਕਰਾ ਗਿਆ। ਅੱਛਾ, ਉਹ ਪਿਸਤੌਲ ਜਿਹਾ ਲਿਆਈ ਤੇ ਕੰਨ ਤੇ ਲਾਈ, ਮੇਰਾ ਬਲ ਮੱਥੇ ਤੇ ਲਾਈ। ਅੰਦਰ ਪਤਾ ਨਹੀਂ ਕਿੱਦਾਂ ਬਾੜ ਲੈਂਦੇ ਯਾਰ, ਹੱਦ ਹੋ ਗਈ ਹੈ। ਤੁਹਾਨੂੰ ਇੱਕ ਗੱਲ ਕਵਾਂ, ਜੀਭ ਕੱਢ ਬਾਹਰ, ਥੋੜੀ ਹੋਰ ਲੰਬੀ ਕੱਢ। ਉਹ ਜਿੰਨੀ ਲੰਬੀ ਆ ਉਨੀ ਕੱਢ। ਓਹੋ ਜੋਗੀ ਜੀ, ਮੈਨੂੰ ਕੁਝ ਨਹੀਂ ਹੈ, ਮਜ਼ਾਕ ਕਰਦੀ, ਡਰਾਉਣੀ ਆ ਤੁਹਾਨੂੰ। ਪਤਾ ਮੈਨੂੰ, ਤੂੰ ਨਹੀਂ ਮੈਨੂੰ ਡਰਾ ਸਕਦੀ। ਡਰਾ ਤਾਂ ਸਾਨੂੰ ਕਰੋਨਾ ਨਹੀਂ ਸਕਿਆ। ਅੱਛਾ, ਅਸੀਂ ਤਾਂ ਕਰੋਨਾ ਦਾ ਵੀ ਮਜ਼ਾਕ ਬਣਾਇਆ। ਕਰੋਨਾ ਵੀ ਜਾ ਕੇ ਇੰਡੀਆ ਦੇ ਵਿੱਚ ਕਹਿੰਦਾ ਯਾਰ ਕਿਹੜੇ ਦੇਸ਼ ਵਿੱਚ ਆ ਗਿਆ। ਚੰਗਾ ਭਲਾ ਚਾਈਨਾ ਦੇ ਵਿੱਚ ਮੇਰੀ ਇੱਜ਼ਤ ਸੀ, ਇਟਲੀ ਦੇ ਵਿੱਚ ਮੇਰਾ ਮਾਣਤਾਣ ਸੀ, ਅਮਰੀਕਾ ਦੇ ਵਿੱਚ ਮੈਂ ਫੁੱਫੜ ਹੀ ਬਣ ਗਿਆ ਸੀ, ਤੇ ਇੰਡੀਆ ਵਾਲਿਆਂ ਨੇ ਮੈਨੂੰ ਕੁੱਤੇ ਦੇ ਥਾਂ ਨਹੀਂ ਸਿਆਣਿਆ। ਅਗਲੇ ਕਹਿੰਦੇ ਕੁੱਤੇ ਕਰੋਨਾ ਹੈ ਨਹੀਂ ਕਰੋਨਾ। ਕਹਿੰਦਾ 70 80 ਸਾਲ ਦੀਆਂ ਬੁੜੀਆਂ ਜਿਹੜੀਆਂ ਮੈਨੂੰ ਬਾਹਰ ਯੂਰਪ ਦੇ ਵਿੱਚ ਕਹਿੰਦੇ ਸੀ ਇਹ ਬੁੜੀਆਂ ਨੂੰ ਹਟਾਉਂਦਾ, ਤੇ ਉਹ ਬੁੜੀਆਂ ਵਿੱਚ ਹੈ ਨਹੀਂ ਭਾਈ ਕਰੋਨਾ ਕੁਝ ਵੀ, ਸਰਕਾਰ ਝੂਠ ਬੋਲਦੀ ਹੈ। ਤੁਸੀਂ ਗੱਲ ਕਹਿਣੀ ਸੀ ਗਾਣੇ ਤੋਂ ਪਹਿਲਾਂ। ਕਿਹੜੀ? ਭੁੱਲ ਗਏ? ਉਹ ਲੈ ਉਹ ਹਾਂ ਗੱਲ ਕਹਿਣੀ ਆ। ਲਓ ਜੀ, ਗੱਲ ਮੈਂ ਹੁਣ ਏਦਾਂ ਨਹੀਂ ਕਹਿੰਦਾ, ਗਾਣੇ ਸੁਣ ਕੇ ਫੇਰ ਕਹੂੰਗਾ। ਇਦਾਂ ਦੀ ਕਿਹੜੀ ਗੱਲ ਜਿਹੜੀ ਮੈਂ ਵੀ ਕਹਿਣੀ ਤੇ ਮੈਨੂੰ ਪਤਾ ਹੀ ਨਹੀਂ? ਹਾਂ ਤੈਨੂੰ ਪਤਾ ਨਹੀਂ, ਐ ਕਿਤੇ ਵੀ ਸਕ੍ਰਿਪਟ 'ਚ ਨਹੀਂ ਲਿਖਿਆ, ਨਾਲੇ ਸਾਡੀ ਤਾਂ ਸਕ੍ਰਿਪਟ ਹੀ ਨਹੀਂ ਲਿਖੀ ਹੁੰਦੀ। ਹਾਂ ਬਸ ਗੱਲ ਹੈਗੀ ਏਦਾਂ, ਜਿਹੜਾ ਸਾਰਾ ਕੰਮ ਸਕ੍ਰਿਪਟਾਂ ਤੇ ਹੀ ਹੁੰਦਾ ਹੈ ਉਹ ਫਿਰ ਤੇਰੇ ਵਰਗੇ ਹੀ ਹੁੰਦੇ ਆ। ਅੱਛਾ, ਅਸੀਂ ਨਹੀਂ ਏਦਾਂ ਕਰਦੇ ਹੈਗੇ, ਸਾਡਾ ਤਾਂ ਸਿੱਧਾ ਕੰਮ ਔਨ ਦੀ ਸਪੌਟ ਹੀ ਹੁੰਦਾ ਹੈ। ਔਨ ਦੀ ਸਪੌਟ ਹੁੰਦਾ। ਦਿਮਾਗ ਹੀ ਬਹੁਤ ਦਿੱਤਾ ਰੱਬ ਨੇ, ਨਿੱਕੇ ਜਿਹੇ ਦਿਮਾਗ ਦੇ ਵਿੱਚ ਕੰਪਿਊਟਰ ਫਿੱਟ ਕਰ ਦਿੱਤਾ। ਮੈਂ ਤੇ ਭੁਰਿਆ ਬੈਠਾ। ਹਾਂ ਹੁਣ ਤੇਰੇ ਏਡਾ ਖੋਪੜਾ ਟੰਗਿਆ ਉੱਪਰ ਜਿੱਦਾਂ ਘੜਾ ਮੁੱਦਾ ਮਾਰਿਆ ਹੁੰਦਾ ਹੈ ਵਿੱਚ ਕੱਖ ਵੀ ਨਹੀਂ। ਅੱਛਾ, ਇੱਕ ਦਿਨ ਜੀ ਇਹ ਘੜੇ ਦੇ ਨਾਲ ਜਾ ਕੇ ਕਹਿਣ ਲੱਗ ਪਏ ਘੜੇ ਨੂੰ, ਘੜੇ ਤੇਰੇ ਵਿੱਚ ਪਾਣੀ ਕਿੱਥੇ ਠੰਡਾ ਹੁੰਦਾ ਇੰਨਾ, ਸਾਨੂੰ ਵੀ ਦੱਸ। ਉਹ ਕਹਿੰਦਾ ਬੀਬੀ ਪਾਣੀ ਪੀਣਾ ਤਾਂ ਪੀ, ਬਹੁਤੀਆਂ ਪੰਚਾਇਤਾਂ ਨਾ ਕਰ। ਜਿਹੜੀ ਗੱਲ ਕਹਿਣੀ ਸੀ ਉਹ ਤੇ ਕਹਿ ਹੀ ਨਹੀਂ। ਉਹ ਕਹਿਣੀ ਆ ਹੁਣ ਗੱਲ, ਤੂੰ ਕਿਤੇ ਗੱਡੀ ਫੜਨੀ? ਨਹੀਂ। ਹਾਂ ਅੱਛਾ ਮੈਨੂੰ ਇਹ ਗੱਲ ਦੱਸ, ਤੁਹਾਡੇ ਪਰਿਵਾਰ ਦੇ ਵਿੱਚ ਗਾਲਾਂ ਕੌਣ ਕੱਢਦਾ ਹੁੰਦਾ ਸੀ? ਨਿੱਕੇ ਹੁੰਦਿਆਂ ਤਾਂ ਭਰਾ ਕੱਢਦਾ ਸੀ। ਓਏ ਹੋਏ, ਤੇ ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਆ ਪਿਸਤੌਲ ਨਾਲ ਟੈਂਪਰੇਚਰ ਤੇ ਚੈੱਕ ਹੋ ਜਾਂਦਾ। ਮੈਨੂੰ ਲੱਗਦਾ ਤੁਹਾਡੇ ਦਿਮਾਗ ਨੂੰ ਬੁਖਾਰ ਚੜ ਗਿਆ। ਭੂਆ ਕੋ ਗਾਲਾਂ ਕਢਾਉਣੀਆਂ। ਕਿਹੜੀ ਗੱਲਾਂ ਗਾਲਾਂ ਕਢਾਉਣੀਆਂ ਜੀ ਆਪਾਂ? ਕਿਉਂ? ਸਰਕਾਰ ਨੂੰ। ਅੱਛਾ ਹਾਂ, ਭਾਰਤ ਸਰਕਾਰ ਨੂੰ ਗਾਲਾਂ ਕਢਾਉਣੀਆਂ ਸੀ। ਉਹ ਤੇ ਭੂਆ ਥੜੀ ਤੇ ਬਹਿ ਕੇ ਦਿਨ ਰਾਤ ਕੱਢਦੀ ਆ ਘਰ ਦੇ ਬਾਹਰ ਬਹਿ ਕੇ। ਤੂੰ ਵੀ ਕੱਢ। ਸਰਕਾਰ ਚੋਰ ਆ, ਸਰਕਾਰ ਨਕੰਮੀ ਆ, ਸਰਕਾਰ ਏਦਾਂ, ਸਰਕਾਰ ਉਦਾਂ, ਸਰਕਾਰ ਮਰ ਜਾਏ, ਟੁੱਟ ਜਾਏ, ਕੀੜੇ ਪੈ ਜਾਣ, ਇਹਨਾਂ ਦਾ ਰਹੇ ਕੱਖ ਨਾ, ਇਹ ਤਾਂ ਟਰੱਕ ਥੱਲੇ ਆ ਜਾਵੇ। ਆਹੋ ਸੇਮ ਟੂ ਯੂ। ਕਿੱਦਾਂ? ਜੋ ਤੁਸੀਂ ਕਿਹਾ ਉਹੀ। ਆਹੋ ਤੇ ਮੈਂ ਤਾਂ ਡਰ ਗਿਆ ਸੀ, ਮੈਂ ਕਿਹਾ ਮੈਨੂੰ ਹੀ ਦੇਖੋ ਯਾਰ, ਸਰਕਾਰ ਨੂੰ ਗਾਲਾਂ ਕੱਢਣੀ ਸਾਡਾ ਹੱਕ ਆ। ਹਾਂ, ਅਸੀਂ ਗਾਲਾਂ ਕੱਢਣੀਆਂ। ਹਾਂ, ਆਪ ਤਾਂ ਕਿੱਡੇ ਅਸੀਂ ਦੁੱਧ ਦੇ ਧੋਤੇ ਆ। ਇਹ ਤੇ ਗੱਲ ਮੈਂ ਸੋਚੀ ਨਹੀਂ ਸੀ। ਹਾਂ, ਸਰਕਾਰ ਨੂੰ ਗਾਲਾਂ ਕੱਢਣ ਦੇ ਵਿੱਚ ਅਸੀਂ 1 ਮਿੰਟ ਨਹੀਂ ਲਾਉਂਦੇ। ਸਟੇਟਸ ਪਾਉਣ ਲੱਗਿਆ ਸੀ 1 ਸੈਕਿੰਡ ਨਹੀਂ ਲਾਉਂਦੇ। ਚਾਹੇ WhatsApp ਹੋਵੇ, ਚਾਹੇ Facebook ਹੋਵੇ, ਚਾਹੇ Twitter ਹੋਵੇ, ਚਾਹੇ ਕੋਈ ਹੋਰ ਹੋਵੇ, ਅਸੀਂ ਸਰਕਾਰ ਦੀ ਮਾਂ ਭੈਣ ਤਾਂ ਆਪਣੀ ਮਾਂ ਭੈਣ ਕਰਕੇ। ਨਾ ਇਹਦਾ ਮਤਲਬ ਕੀ ਹੈ? ਮਤਲਬ ਕੀ ਹੈ? ਆ ਜਿਹੜਾ ਤੂੰ ਸਵਾਲ ਕੀਤਾ ਨਾ, ਅੱਜ ਆਪਣੇ ਦਿਮਾਗ ਤੋਂ ਵੱਧ ਕੇ ਚੰਗਾ ਸਵਾਲ ਕੀਤਾ। ਅੱਛਾ, ਉਦੋਂ ਤਾਂ ਵੈਸੇ ਮੈਂ ਤੇਰੀ ਕੋਈ ਪਰਵਾਹ ਨਹੀਂ ਕਰਦਾ, ਕਿਉਂਕਿ ਜਿਹੜਾ ਤੂੰ ਸਵਾਲ ਕਰ ਲਿਆ, ਇਹ ਸਵਾਲ ਹੈ ਹੀ ਬਹੁਤ ਚੰਗਾ। ਲਓ ਜੀ, ਗੱਲ ਇਹ ਹੈ ਕਿ ਮਤਲਬ ਕੀ ਹੈ ਹੁਣ ਇਸ ਗੱਲ ਦਾ, ਕਿ ਸਰਕਾਰ ਨੂੰ ਅਸੀਂ ਗਾਲਾਂ ਕੱਢਦੇ ਹਾਂ ਜੀ, ਠੀਕ ਹੈ, ਤੇ ਆਪ ਅਸੀਂ ਦੁੱਧ ਧੋਤੇ ਹਾਂ। ਹੁਣ ਇਹਦਾ ਮਤਲਬ ਕੀ ਹੈ? ਆ ਜਿਹੜੇ ਮਾਸਕ ਆ, ਮਾੜੇ ਮਾੜੇ ਮਾਸਕ ਜਿਹੜੇ ਆ, 10-10 ਰੁਪਏ 5-5 ਰੁਪਏ ਵਾਲੇ ਮਾਸਕ। ਹਾਂ, ਇੰਡੀਆ ਦੇ ਵਿੱਚ ਜਿਹੜੇ 5-5 10-10 ਦੇ ਵਿਕਦੇ ਹੁੰਦੇ ਸੀ, ਉਹ 50-50 ਦੇ ਵਿਕੇ ਨਹੀਂ? ਵਿਕੇ ਸੀ, ਬਿਲਕੁਲ ਵਿਕੇ ਸੀ। ਠੀਕ ਹੈ ਜੀ। N95 ਜਿਹੜੇ ਮਾਸਕ ਸੀਗੇ
ਉਹ 250 ਰੁਪਏ ਦੇ ਵਿਕੇ ਨਹੀਂ, ਜਿਨ੍ਹਾਂ ਦੀ ਲੋੜ ਵੀ ਨਹੀਂ ਸੀ। ਹਾਂ, ਉਹ ਤੇ ਸਿਹਤ ਮੰਤਰੀ ਨੂੰ ਬਾਅਦ ਵਿੱਚ ਪਤਾ ਲੱਗਾ, ਉਹ ਤਾਂ ਵਿਚਾਰਾ ਨੀਂਦ ਵਿੱਚ ਹੀ ਰਹਿ ਗਿਆ ਨਾ, ਕਿੰਨੀ ਦੇਰ ਆਪ ਲਾਉਂਦਾ ਰਿਹਾ। ਬਾਅਦ ਵਿੱਚ ਉਹਨੂੰ ਪਤਾ ਲੱਗਾ, ਓਏ ਹੋਏ ਜਦੋਂ ਰਾਤ ਨੂੰ ਘੁਰਾੜੇ ਮਾਰਦੇ ਆ, ਜਿਹੜਾ ਮੂਹਰੇ ਪੰਪ ਜਿਹਾ ਲੱਗਾ ਆ, ਇਹ ਫੜ ਸਾਡੇ ਨਾਲ ਵੀ ਜ਼ਿਆਦਾ ਕਰਦਾ। ਤੇ ਇਸ ਕਰਕੇ ਕਹਿੰਦਾ ਨਾ N95 ਜਿਹੜਾ ਮਾਸਕ ਆ ਉਹ ਚੰਗਾ ਨਹੀਂ, ਨਾਲੇ ਜਦੋਂ ਕਿਤੇ ਅੰਦਰ ਨਾ ਹੌਲੀ ਹੌਲੀ ਬੁੱਲਾਂ ਨਾਲ ਗੱਲ ਕਰਨੀ ਹੁੰਦੀ ਆ, ਉਹ ਘਰ ਵਾਲੀ ਨੂੰ ਸੁਣ ਪੈਂਦੀ ਆ, ਤੇ ਤਾਂ ਕਰਕੇ ਕਹਿੰਦਾ ਕਿ ਮੋਰੀ ਹੁੰਦੀ ਆ ਨਾ। ਹਾਂ, ਸੋ ਇਸ ਕਰਕੇ ਉਹ ਕਹਿੰਦਾ ਕਿ ਇਹ ਮਾਸਕ ਠੀਕ ਨਹੀਂ। ਮੈਂ ਕੱਲ ਦੁਨੀਆ ਦੇ ਛਿਕਲੀਆਂ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ, ਤੇ ਨਜ਼ਰੀਆ ਦੇ ਵਿੱਚ ਅਸੀਂ ਦੱਸ ਰਹੇ ਹਾਂ ਹਮ ਕਿਸੇ ਸੇ ਕਮ ਨਹੀਂ। ਹਾਂ, ਗਾਲਾਂ ਕੱਢ ਰਹੀਆਂ ਸਰਕਾਰ ਨੂੰ ਆਪਾਂ। ਤੁਹਾਡੇ ਕੋਈ ਹਲਕੇ ਦੇ MLA ਉਹਦੀ ਵੀ ਕਰ ਦਿਓ, ਬਸ ਠੀਕ ਆ। ਜੋ ਮਰਜ਼ੀ ਹੈਗੀ ਆ, ਹਨਾ, ਦੇਖੋ ਉਹਨਾਂ ਦੇ ਘਰ ਕੌਣ ਕੌਣ ਹੈਗਾ, ਸਾਰਿਆਂ ਨੂੰ ਗਾਲਾਂ ਕੱਢੋ ਬਸ। ਹਾਂ, ਤੇ ਆਪ ਅਸੀਂ ਸਬਜ਼ੀਆਂ 10 ਰੁਪਏ ਦੀਆਂ ਖਰੀਦ ਕੇ ਲਿਆਈ ਦੀਆਂ, 10 ਰੁਪਏ ਕਿਲੋ ਵਾਲੀ 25 ਰੁਪਏ ਕਿਲੋ ਭਾਰਤ ਦੇ ਵਿੱਚ ਵਿਕਣ ਰਹੀ ਹੈ, ਪੰਜਾਬ ਦੇ ਪਿੰਡਾਂ ਦੇ ਵਿੱਚ। ਠੀਕ ਹੈ ਜੀ, ਫਰੂਟ ਵੀ ਆ ਜਿਹੜੇ ਕੀਵੀ ਫਲ, ਇਹ ਪਤਾ ਨਹੀਂ ਕਿਹੜੇ ਵੀਜ਼ੇ ਤੇ ਆਉਂਦੇ ਇੱਧਰ ਇੰਡੀਆ ਦੇ ਵਿੱਚ। 80 ਰੁਪਏ ਦਾ ਇੱਕ। ਹਾਂ, ਤੇ ਮਰ ਜਾਓ, ਛਾਤੀ ਤੇ ਰੱਖ ਦਿਓ ਜਦੋਂ ਬੰਦਾ ਮਰ ਜੂ। ਹੈ, ਪਪੀਤੇ ਨਹੀਂ ਮਾਣ, ਸੇਬ ਨਹੀਂ ਮਾਣ, ਇੰਨੀ ਮਹਿੰਗਾਈ ਹੋ ਗਈ ਆ ਕਿ ਉੱਥੇ ਦੁੱਗਣੇ ਤੋਂ ਵੀ ਜ਼ਿਆਦਾ ਰੇਟ ਤੇ ਸਬਜ਼ੀਆਂ ਵਿਕ ਰਹੀਆਂ। ਠੀਕ ਹੈ, ਮੈਡੀਕਲ ਦਾ ਸਮਾਨ ਜਿਹੜਾ ਹੈਗਾ, ਠੀਕ ਹੈ, ਉਹ ਦੁੱਗਣੇ ਤੋਂ ਜ਼ਿਆਦਾ ਵਿਕ ਰਿਹਾ। ਸਕੂਲਾਂ ਵਾਲੇ ਆ ਜਾਓ ਹੁਣ, ਜਿਹੜੇ ਵੱਡੇ ਕਹਿੰਦੇ ਅਸੀਂ ਵਿਦਿਆ ਦਾ ਦਾਨ ਦਿੰਨੇ ਆ, ਜਾਂ ਸਕੂਲ ਤੁਹਾਡੇ ਬੰਦ, ਬੱਚਾ ਕੋਈ ਸਕੂਲੇ ਗਿਆ ਨਹੀਂ, ਤੁਸੀਂ ਮੂੰਹ ਪਾੜ ਕੇ ਅਦਾਲਤਾਂ ਦੇ ਵਿੱਚ ਅੱਡੀਆਂ ਘਸਾ ਕੇ ਮਾਪਿਆਂ ਦੇ ਸੰਘ ਦੇ ਵਿੱਚ ਅੰਗੂਠੇ ਦੇ ਕੇ ਤੁਸੀਂ ਫੀਸਾਂ ਲਈਆਂ। ਲਓ ਜੀ, ਪੰਜਾਬੀ ਰੇਡੀਓ USA ਤੇ ਤੁਸੀਂ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਸੁਣ ਰਹੇ। ਮੈਂ ਤਾਂ ਭਰਿਆ ਪੀਤਾ ਬੈਠਾ। ਮੈਂ ਕਹਿਣੀ ਲੱਗੀ ਸੀ ਮੈਨੂੰ ਕਾਹਨੂੰ ਨਹੀਂ ਪਤਾ, ਮੈਂ ਤਾਂ ਤੇਰੇ ਬੁੱਲ ਹਿਲਦੇ ਹੋਣ ਨਾ, ਮੈਂ ਤਾਂ ਪਛਾਣ ਜਮਾ ਵੀ ਤੂੰ ਕੀ ਕਹਿਣਾ ਚਾਹੁੰਦੀ ਹੈ। ਮੈਂ ਕਹਿਣ ਲੱਗੀ ਸੀ, ਮੈਂ ਰਮਨੀਕ ਕੌਰ ਤੇ ਮੇਰੇ ਨਾਲ ਭਰਿਆ ਪੀਤਾ ਜੋਗੀ। ਹਾਂ, ਤੇ ਸਰਕਾਰ ਨੂੰ ਕੱਢੋ ਗਾਲਾਂ ਜੰਮ ਕੇ। ਹਾਂ, ਤੇ ਅਸੀਂ ਆਪ ਤੇ ਬਹੁਤ ਚੰਗੇ ਆ ਅਸੀਂ। ਹਾਂ, ਕਰਿਆਨੇ ਵਾਲੇ ਜਿਹੜੇ ਆ, ਉਹਨਾਂ ਦੀ ਦੁਆਲੇ ਵੀ ਹੁੰਨੇ ਅਸੀਂ। ਅੱਛਾ। ਹਾਂ, ਉਹ ਕਿਹੜੇ ਸਾਡੇ ਮਾਸੀ ਦੇ ਪੁੱਤ ਆ, ਮੇਰੇ ਫੁੱਫੜ ਦੀ ਦੁਕਾਨ ਏ। ਅਤੇ ਤੇਰੇ ਫੁੱਫੜ ਦੀ ਦੁਕਾਨ ਨੂੰ ਹੀ ਅਸੀਂ, ਇਹ ਉਹੀ ਫੁੱਫੜ ਤਾਂ ਨਹੀਂ ਜਿਹੜੇ ਨੂੰ ਕਹਿੰਦੇ ਸੀ ਵੀ ਤੇਲ ਹੈਗਾ। ਆਹੋ, ਧੋਈ ਨੂੰ ਲਾ ਕੇ ਬਾਹਰ ਆ ਜਾ। ਹਾਂਜੀ, ਧੁਈਆਂ ਨੂੰ ਤੇਲ ਇਹਨਾਂ ਦੇ ਵੀ ਲੱਗਣ ਵਾਲਾ ਹੀ ਆ। ਕਾਰਨ ਇਹ ਹੈ ਕਿ ਤੁਸੀਂ ਇੱਕ ਬੰਦਾ ਜਿਹੜਾ ਇਸ ਵੇਲੇ ਮਹਾਮਾਰੀ ਦੇ ਦੌਰ ਦੇ ਵਿੱਚ ਗੁਜ਼ਰ ਰਿਹਾ, ਇੱਕ ਗਰੀਬ ਇਨਸਾਨ ਜਿਹੜਾ ਰੋਜ਼ ਕਮਾ ਕੇ ਖਾਣ ਵਾਲਾ ਯਾਰ, ਉਹਦੇ ਕੋਲੋਂ ਤੁਸੀਂ ਰੇਟ ਹੱਦੋਂ ਵੱਧ ਲੈਣ ਲੱਗ ਪਏ। ਠੀਕ ਹੈ, ਇਹ ਮਹਿੰਗਾਈ ਦਾ ਦੌਰ ਇੱਕ ਹੋਰ ਚੀਜ਼ ਹੁੰਦੀ ਹੈ, ਮਹਾਮਾਰੀ ਦਾ ਦੌਰ ਇੱਕ ਹੋਰ ਚੀਜ਼। ਬਿਲਕੁਲ। ਇੱਥੇ ਤੇ ਯਾਰ ਹੋਰ ਸੁਣੋ, ਸਭ ਤੋਂ ਵੱਡੀ ਗੱਲ, ਖਾਲਸਾ ਏਡ ਵਾਲਿਆਂ ਨੇ ਮੈਡੀਕਲ ਸਹਾਇਤਾ ਦੇ ਵਿੱਚ ਜਿਹੜਾ ਸਮਾਨ ਭੇਜਣਾ ਸੀ ਉਹ ਭੇਜਿਆ ਬ੍ਰਿਟਿਸ਼ 에ਅਰਵੇਜ਼ ਦੇ ਵਿੱਚ ਭਾਰਤ ਨੂੰ। ਤੁਸੀਂ ਹੈਰਾਨ ਹੋਗੇ ਜਾਣ ਕੇ, ਜਹਾਜ਼ ਵਾਲਿਆਂ ਨੇ ਕਿਰਾਇਆ ਨਹੀਂ ਲਿਆ, ਤੇ ਸਾਡੇ ਵਾਲੇ ਤਾਂ ਸੈਨੀਟਾਈਜ਼ਰ ਵੀ ਤੁਹਾਡਾ ਹੱਥ ਵੀ ਧਵਾਉਣਗੇ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਸਰਕਾਰ ਨੂੰ ਅਸੀਂ ਰੱਜ ਕੇ ਗਾਲਾਂ ਕਰਨੀਆਂ, ਅਸੀਂ ਐਡਮਿਨਿਸਟ੍ਰੇਸ਼ਨ ਨੂੰ ਗਾਲਾਂ ਕੱਢਣੀਆਂ, ਅਸੀਂ ਡਾਕਟਰਾਂ ਨੂੰ ਗਾਲਾਂ ਕੱਢਣੀਆਂ, ਲੇਕਿਨ ਅਸੀਂ ਆਪ ਕਿੰਨੇ ਕੁ ਦੁੱਧ ਦੇ ਧੋਤੇ। ਜੋਗੀ ਜੀ, ਮੈਂ ਤੁਹਾਨੂੰ ਕੱਲ ਦਾ ਹੀ ਕਿੱਸਾ ਸੁਣਾਉਣੀ ਆ। ਦਿੱਲੀ ਦੇ ਵਿੱਚ ਕਿਸੇ ਨੂੰ ਆਕਸੀਜਨ ਸਿਲੰਡਰ ਦੀ ਲੋੜ ਸੀ, ਤਾਂ ਉਹਨੇ ਕਾਲ ਕੀਤੀ, ਅੱਗੋਂ ਬੰਦਾ ਪਤਾ ਕੀ ਕਹਿੰਦਾ ਆ, 20,000 ਦਾ ਸਿਲੰਡਰ ਮਿਲੇਗਾ ਪਰ ਖਾਲੀ। ਲਓ ਜੀ, ਕਰ ਲੋ ਘਿਓ ਨੂੰ ਭਾਂਡਾ। ਇੱਥੇ ਅਸੀਂ ਸਰਕਾਰਾਂ ਨੂੰ ਕਹਿੰਦੇ ਕਿ ਸਰਕਾਰਾਂ ਚੋਰ ਆ, ਪਰ ਗੱਲ ਇਹ ਹੈ ਕਿ ਚੋਰ ਤੇ ਅਸੀਂ ਵੀ ਹੈ, ਅਸੀਂ ਵੀ ਤਾਂ ਚੋਰਾਂ ਦੇ ਸਰਦਾਰ ਹੀ ਆ। ਉੱਪਰੋਂ ਵੱਡੀ ਗੱਲ ਇਹ ਹੈ ਕਿ ਹਾਲੇ ਇਹ ਵੀ ਨਹੀਂ ਪਤਾ ਸਿਹਤ ਮੰਤਰਾਲੇ ਨੂੰ, ਜਿਹੜੇ ਵਿਗਿਆਨੀ ਨੇ ਬਾਹਰ ਨੇ, ਉਹ ਇਹ ਗੱਲ ਕਹਿੰਦੇ ਨੇ, ਦੇਖੋ ਜੀ ਕਰੋਨਾ ਦੀ ਹਾਲੇ 3rd ਵੇਵ ਤਾਂ ਆਉਣੀ ਆ, ਪਰ ਕਦ ਨੂੰ ਆਉਣੀ ਆ ਇਹ ਹਾਲੇ ਪਤਾ ਨਹੀਂ। ਫਿਰ ਨਾਲ ਲੱਗਦਾ ਸੁਪਰੀਮ ਕੋਰਟ ਨੇ ਵੀ ਗੱਲ ਕਹਿ ਦਿੱਤੀ ਹੈ ਬਈ ਕਰੋਨਾ ਦੀ ਜਿਹੜੀ 3rd ਲਹਿਰ ਆਏਗੀ ਉਹਦੇ ਵਿੱਚ ਬੱਚਿਆਂ ਨੂੰ ਪ੍ਰਭਾਵਿਤ ਹੋ ਸਕਦੇ ਨੇ, ਇਹਦੇ ਨਾਲ ਨਿਪਟਣ ਦੀ ਯੋਜਨਾ ਹੈ। ਤੁਹਾਡੇ ਕੋਲ ਆਕਸੀਜਨ ਹੈ, ਲੋਕੀ ਦਰ ਭਟਕ ਰਹੇ ਨੇ। ਹਾਂ, ਤੇ ਉਹ ਕਹਿੰਦੇ ਜੀ ਉਹ ਗੋਆ ਤੋਂ ਚੇਤਾ ਆ ਕੀ, ਹੁਣ ਤਾਂ ਉਹਨਾਂ ਨੇ ਰੇਜ਼ਰ ਮਾਰ ਲਿਆ ਹੋਣਾ ਤੇ ਨਵੀਂ ਲੁੱਕ ਐਂਡ ਡੈਸ਼ਿੰਗ ਜੀ ਹੋਣੀ ਆ। ਹੇਅਰ ਸਟਾਈਲ ਮੈਂ ਸੋਚ ਰਹੀ, ਇਮੇਜਿਨ ਕਰੀ ਕਿੱਦਾਂ ਦਾ ਹੋਏਗਾ, ਐਨਕਾਂ ਕਿੱਦਾਂ ਦੀ ਹੋਣਗੀਆਂ। ਜੋਗੀ ਜੀ, ਗੱਲ ਦੇ ਵਿੱਚ ਗਾਨੀ, ਸੋਨੇ ਦੀ ਚੇਨ, ਉੱਥੇ ਤਾਂ ਮੈਂ ਕਹਾਂ ਜੀ ਨਿੱਕਰ ਫਲਾਰ ਵਾਲੀ ਤੇ ਨਾਲ ਸ਼ਰਟ ਵੀ ਰੰਗੀਨ। ਉੱਥੇ ਤਾਂ ਮੈਂ ਕਹਾਂ ਜੀ ਪੀਟਰ ਬਰਗੈਂਜ਼ਾ ਬਣ ਕੇ ਜਾਣਗੇ। लो जी, खैर गल ये है कभी कि मैं गोवा में चाहता था रहूं। हाँ, गोवा वालों का मुझे बहुत ख्याल आता है। हाँ, ते गल अब मैं सेकंड डोज जो लूंगा वैक्सीनेशन की, वो गोवा की किसी
कर्मचारी होनी चाहिए, नर्स होनी चाहिए, उससे लूंगा। बिल्कुल ठीक गल है जी। इदा किहड़ा वोटां मिल जाणियां, पहलां नहीं मिलियां, तजर्बा करके देख ही लिया। खैर ਅਸੀਂ ਗੱਲ ਕਰਦੇ ਹਾਂ ਕਿ ਸਰਕਾਰ ਚੋਰ ਆ ਜਾਂ ਆਵਾਮ ਚੋਰ ਆ, ਠੀਕ ਹੈ ਨਾ। ਇੱਥੇ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨਜ਼ਰ ਆ ਰਹੇ ਨੇ ਜੀ। ਕੋਈ ਬੰਦਾ ਮੇਰੇ ਵਰਗਾ ਮਹਾਦਾਨੀ ਹੈ ਜੀ, ਕੌਣ ਭਲਾ? ਹਾਂਜੀ, ਸੁਣਿਆ ਨਹੀਂ ਮੈਨੂੰ ਅੱਧੀ ਗੱਲ, ਯਾਨੀ ਕਿ ਦਾਨੀ। ਹਾਂ ਹਾਂਜੀ, ਕੋਈ ਬੰਦਾ ਵਾਟਰ ਕੂਲਰ ਲਗਵਾ ਦਿੰਦਾ, ਠੀਕ ਹੈ ਜੀ। ਮੰਨ ਲਓ 25-30 ਹਜ਼ਾਰ ਦਾ ਵਾਟਰ ਕੂਲਰ ਆ, ਨਾਲ ਇੱਕ 50-70 ਰੁਪਈਆਂ ਦਾ ਸੜਿਆ ਜਿਹਾ ਗਲਾਸ, ਉਹ ਵੀ ਸੰਗਲੀ ਦੇ ਨਾਲ ਬੰਨੂਗਾ, ਠੀਕ ਹੈ ਨਾ। ਬੈਂਕ ਦੇ ਵਿੱਚ ਅਗਲਾ 2 ਰੁਪਏ ਦਾ ਪੈਨ ਵੀ ਬੰਨੂਗਾ। ਹਾਂ, ਤੇ ਕਿਉਂ? ਉਹ ਇਸ ਕਰਕੇ ਕਿਉਂਕਿ ਉਹਨਾਂ ਨੂੰ ਵੀ ਤੁਹਾਡੀਆਂ ਕਰਤੂਤਾਂ ਦਾ ਪਤਾ ਆ। ਬਿਲਕੁਲ ਜੀ, ਪਤਾ ਸਾਰਿਆਂ ਨੂੰ ਹੈ, ਪਰ ਇਸ ਕਰਕੇ ਅਸੀਂ ਸਿਰਫ ਦੂਜਿਆਂ ਨੂੰ ਦੋਸ਼ ਦਵਾਂਗੇ, ਸਰਕਾਰ ਨੂੰ ਦੋਸ਼ ਦਵਾਂਗੇ, ਆਪਣੇ ਆਪ ਸ਼ੀਸ਼ਾ ਨਹੀਂ ਜੇ ਵੇਖਣਾ। ਹਾਂ, ਕਹਿੰਦੇ ਨੇ ਕਿ ਸਾਦਗੀ ਜਿਸ ਦਿਨ ਸ਼ਿੰਗਾਰ ਹੋ ਜਾਵੇਗੀ, ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ। ਅਸੀਂ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਨਿਹਾਰਦੇ ਜ਼ਰੂਰ ਆ, ਦੇਖਦੇ ਜ਼ਰੂਰ ਆ, ਪਰ ਸੰਵਾਰਦੇ ਨਹੀਂ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲਿਓ, ਗਾਲਾਂ ਕੱਢਣੀਆਂ ਦੂਸਰੇ ਨੂੰ ਬਹੁਤ ਸੌਖੀਆਂ ਨੇ, ਪਰ ਜੇਕਰ ਅਸੀਂ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਮਾਰੀਏ ਤਾਂ ਸਾਨੂੰ ਉੱਥੇ ਵੀ ਕੋਈ ਨਾ ਕੋਈ ਜ਼ਰੂਰ ਚੀਜ਼ ਰੜਕੂਗੀ। ਖੈਰ, ਉਹ ਕਿਹੜੀ ਚੀਜ਼ ਆ ਉਹ ਤੁਸੀਂ ਆਪ ਸੋਚਣੀ ਆ। ਤੁਹਾਡੇ ਆਪਣੇ ਔਗਣ ਅੰਦਰੋਂ ਕਿੱਦਾਂ ਦੂਰ ਕਰਨੇ ਨੇ ਉਹ ਤੁਹਾਡੀ ਜ਼ਿੰਮੇਵਾਰੀ ਹੈ। ਪਰ ਗੱਲ ਇਹ ਹੈ ਕਿ ਰਮਣੀਕ ਕੌਰ ਅੱਜ ਇਹ ਇੱਥੇ ਸਹੁੰ ਖਾਂਦੀ ਹੈ, ਇਹ ਸਾਰਿਆਂ ਦੇ ਨਾਲ ਵਾਅਦਾ ਕਰਦੀ ਹੈ ਕਿ ਇਹ ਜੇ ਏਦਾਂ ਭਾਰਤ ਦੇਸ਼ ਦੇ ਵਿੱਚੋਂ ਇਮਾਨਦਾਰੀ ਨਹੀਂ ਆਉਂਦੀ ਵਾਪਸ, ਜਾਂ ਉਹ ਲੋਕ ਨਹੀਂ ਇਮਾਨਦਾਰ ਹੁੰਦੇ, ਇਹ ਵਾਪਸ ਮੈਕਸੀਕੋ ਜਾਊਗੀ। ਤੂੰ ਹਾਂਜੀ ਬਿਲਕੁਲ, ਇਨਕਲਾਬ ਜ਼ਿੰਦਾਬਾਦ ਨਾਰਾ ਲਾ। ਮੈਂ ਮੈਕਸੀਕੋ ਨਹੀਂ ਜਾਊਂਗੀ, ਇੱਥੇ ਮੇਰੀ ਬੇਸਮੈਂਟ ਹੀ ਮੈਨੂੰ ਮੁਬਾਰਕ। ਮੈਂ ਚੱਲੀ ਆਪਣੇ ਘਰ ਤੇ ਤੁਸੀਂ ਜਾਓ ਟੱਠੇ ਖੂਜ। ਨਾ, ਮੈਂ ਕਿਉਂ ਖੂਜ ਜਾਵਾਂ? ਮੈਂ ਆਪਣੇ ਉਸੇ ਘਰ ਦੇ ਵਿੱਚ ਸਾਬਾ ਵਾਂਗੂ ਰਹੂੰਗਾ ਜਿਸ ਘਰ ਦੀ ਬੇਸਮੈਂਟ ਦੇ ਵਿੱਚ ਤੂੰ ਰਹਿੰਦੀ ਆ। ਅੱਛਾ, ਹਾਂਜੀ। ਲਓ ਜੀ ਸੱਜਣੋ, ਮਿੱਤਰੋ, ਪਿਆਰੇ ਬੇਲੀਓ, ਸਹੇਲਿਓ, ਇਹਨੂੰ ਬਹੁਤਾ ਜਦੋਂ ਨਹੀਂ ਰਾਜਵੀਰ ਨੂੰ ਦਿਸਣੋਂ ਹਟ ਜਾਂਦਾ, ਮੈਂ ਇਹਨੂੰ ਫੜ ਕੇ ਲਿਜਾਣਾ ਹੁੰਦਾ, ਮੋਢੇ ਦੇ ਹੱਥ ਰੱਖ ਕੇ ਮੇਰੇ ਜਾਣਾ ਨੇ, ਮੰਗਦੀ ਹੋਈ ਨੇ ਜਾਣਾ, ਮੰਗਦੀ ਹੋਈ ਨੇ ਆਉਣਾ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਫੇਰ ਕਰਾਂਗੇ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ।